ਨਾਸ਼ਤੇ 'ਚ ਤੁਹਾਨੂੰ ਕੀ ਦੱਸਾਂ ਕੀ ਕੀ ਆ। ਸਾਗ ਆ, ਇਹ ਦਾਲ ਆ, ਉੱਤੇ ਮੱਖਣੀ, ਦਾਲ ਤੇ ਆਲੂ ਦੀ ਭੁਜੀਆ, ਉੱਤੇ ਮੱਖਣੀ, ਆ ਆਲੂ ਦੀ ਭੁਜੀਆ, ਅਚਾਰ ਆ ਕੜੀ ਆ ਇਹਨਾਂ ਦੀ ਸਪੈਸ਼ਲ ਚਟਨੀ ਆ। ਤੇ ਇੱਧਰ ਇੱਕ ਸਾਗ ਵਾਲਾ ਪਰਾਠਾ ਲਾਇਆ ਵਾ ਤੇ ਹੁਣ ਭਾ ਲਾਉਣ ਲੱਗਾ ਆਲੂ ਵਾਲਾ। ਹਾਏ 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 ਉਹ ਲੱਗ ਗਿਆ ਤੜਕਾ। ਲਓ ਜੀ, ਮੈਂ ਤਾਂ ਆਪਣੇ ਵੱਲੋਂ ਬੈਠੇ ਬੈਠੇ ਨਾ ਅਚਾਨਕ ਏਦਾਂ ਕਰਕੇ ਪਾਣੀ ਪਾਇਆ ਤੇ ਵਿੱਚੋਂ ਨਿਕਲੀ ਇਹ ਜਗਦੇ ਲੱਸੀ। ਤੇ ਫਿਰ ਮੈਨੂੰ ਜਿਹੜਾ ਨਾ ਪਤਾ ਲੱਗਿਆ ਵੀ ਇਹ ਨਾਲ ਜੱਗਾਂ 'ਚ ਦਿੰਦੇ ਆ ਲੱਸੀ ਪਾਣੀ ਦੀ ਜਗ੍ਹਾ ਤੇ। ਤਕਰੀਬਨ 16 ਆਈਟਮ ਬਣਦੇ। ਹਾਏ 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 16 ਆਈਟਮਾਂ। ਇਹ ਬੰਗਲੇ ਨਹਿਰਾਂ ਦੇ ਨਾਲ ਬਣੇ ਹੁੰਦੇ ਨੇ। ਇਹਨਾਂ ਦੇ ਬਾਰੇ ਮੈਂ ਥੋੜਾ ਜਿਹਾ ਜਾਣਿਆ ਸੀ ਤੇ ਤੁਹਾਨੂੰ ਵੀ ਦੱਸਦੇ ਆ। ਤੇ ਕਰ ਰਿਹਾ ਟੁੱਪੀ ਲਾਉਣਾ। ਜੀ ਵੜ ਗਏ ਆਪਣੇ ਪਿੰਡ ਤੇ ਪਿੰਡ ਦਾ ਚੌਂਕ ਉਹ ਨਾਸ਼ਤੇ ਵਾਲਾ। ਤੇ ਗਰਮੀ ਮੈਂ ਚੈੱਕ ਕੀਤੀ ਇਸ ਟਾਈਮ 38 39 ਪੈ ਰਹੀ ਗਰਮੀ ਫੁੱਲ। ਤੇ ਇੱਥੇ ਲਾਗੇ ਲਾਗੇ ਜਿਹੜੇ ਪਿੰਡ ਆ ਇੱਕ ਇੱਕ ਦਿਨ ਕਰਕੇ ਸਾਰਿਆਂ ਪਿੰਡਾਂ ਦੇ ਨਾਲ ਜਿਹੜਾ ਵਿਜ਼ਿਟ ਕਰਾਂਗੇ। ਤੇ ਜੇ ਇੱਧਰ ਦੇ ਏਰੀਏ 'ਚ ਤੁਹਾਡਾ ਕੋਈ ਪਿੰਡ ਹੈਗਾ ਵਾ ਗੰਗਾ ਨਗਰ ਦੇ ਨਾਲ ਉਰਲੀ ਸਾਈਡ ਤੇ ਬਾਰਡਰ ਤੇ ਤੁਸੀਂ ਕਮੈਂਟ ਵਿੱਚ ਦੱਸ ਸਕਦੇ, ਆਪਾਂ ਫਿਰ ਤੁਹਾਡੇ ਪਿੰਡ ਵੀ ਲਾਜ਼ਮੀ ਜਾਵਾਂਗੇ। ਕੀ ਹਾਲ ਚਾਲ, ਮੈਂ ਤੁਹਾਡਾ ਆਪਣਾ ਸਮੀਰ ਜੱਟ। ਅੱਜ ਦੇ ਬਲੌਗ 'ਚ ਸਾਰਿਆਂ ਨੂੰ ਬਹੁਤ ਸਾਰਾ ਪਿਆਰ ਮੁਹੱਬਤ। ਬਲੌਗ ਕਰ ਲਿਆ ਆਪਾਂ ਸਵੇਰੇ ਸਟਾਰਟ, ਕਿਉਂਕਿ ਰਾਤ ਸ਼ੱਭੂ ਖਾਨ ਸਾਹਿਬ ਨੂੰ ਮਿਲਣ ਤੋਂ ਬਾਅਦ ਆਪਾਂ ਇੱਥੇ ਹੀ ਆ ਗਏ ਸੀ ਪਿੰਡ ਤੇ ਇੱਥੇ ਹੀ ਆਰਾਮ ਕੀਤਾ। ਤੇ ਹੁਣ ਉੱਠ ਕੇ ਜਿਹੜਾ ਸਵੇਰੇ ਤੇ ਮੈਂ ਕਿਹਾ ਜਰਾ ਘਰ ਨੂੰ ਚਾਲੇ ਪਾਈਏ। ਜਾਣਾ ਆਪਾਂ ਕਿਵੇਂ ਆ, ਉਵੇਂ ਆਪਾਂ ਲੋਕਲ ਟਰੈਵਲ ਹੀ ਕਰਨਾ ਵਾ। ਤੇ ਟਾਈਮ ਨਾਲ ਮੈਂ ਆਖਿਆ ਬੱਸ ਦੇਖੀਏ ਜਾਂ ਕੋਈ ਵੀ ਸ਼ਾਇਦ ਜਿਹੜੀ ਲੱਭਦੀ ਆ ਤੇ ਟਰੈਵਲ ਆਪਣਾ ਕਰੀਏ ਸਟਾਰਟ। ਤੇ ਵਲੌਗ ਆਪਾਂ ਸਟਾਰਟ ਕਰ ਲਿਆ ਵਾ। ਜੁੜੇ ਰਹੋ ਅੱਜ ਦੇ ਵਲੌਗ ਦੇ ਨਾਲ। ਤੇ ਆਪਣੇ ਦੋਸਤ ਨੇ ਜਿਹੜੀ ਕੱਲ ਆਪਾਂ ਨੂੰ ਪਿਛਲੇ ਵਲੌਗ 'ਚ ਬਾਈਕ ਦਿੱਤੀ ਸੀ, ਆਪਾਂ ਇਸ ਵਲੌਗ 'ਚ ਵਾਪਸ ਕਰਨ ਲੱਗੇ ਹਾਂ ਤੇ ਅੱਗੇ ਦਾ ਸਫ਼ਰ ਫਿਰ ਕਰਦੇ ਹਾਂ ਸਟਾਰਟ। ਜੁੜੇ ਰਹੋ ਅੱਜ ਦੇ ਵਲੌਗ ਦੇ ਨਾਲ, ਆਇਓ। ਤੇ ਆਪਾਂ ਜੋਈਏ ਦੇ ਪਿੰਡ ਤੋਂ ਹੀ ਇਸ ਟਾਈਮ ਚਾਲੇ ਪਾਏ ਆ, ਨਿਕਲ ਰਹੇ ਆ। ਵੇਖੋ ਪਿੱਛੇ ਜੋਈਏ ਦਾ ਪਿੰਡ ਨਜ਼ਰ ਆ ਰਿਹਾ ਆਪਣੇ ਯਾਰ ਦਾ। ਯਾਰ ਆਪਣਾ ਸੁੱਤਾ ਹੋਇਆ ਸੀ ਤੇ ਮੈਂ ਉਹਨੂੰ ਡਿਸਟਰਬ ਨਹੀਂ ਸੀ ਕਰਨਾ ਚਾਹੁੰਦਾ, ਕਿਉਂਕਿ ਲਾਹੌਰੋਂ ਆਇਆ ਸੀ ਥੱਕਿਆ ਤੇ ਆਪੇ ਹੀ ਵਲੌਗ ਵੇਖ ਕੇ ਉਹਨੂੰ ਪਤਾ ਲੱਗ ਜਾਊਗਾ। ਉਹਨੂੰ ਮੈਂ ਕਿਹਾ ਸੀ ਵੈਸੇ ਤੈਨੂੰ ਮਿਲ ਕੇ ਜਾਊਂਗਾ, ਲੇਕਿਨ ਪਹਿਲਾਂ ਮੇਰਾ ਇਰਾਦਾ ਸੀ ਵੀ ਸਕੂਨ ਨਾਲ ਉੱਠ ਕੇ ਜਾਊਂਗਾ 8-9 ਵਜੇ 10 ਵਜੇ। ਤੇ ਹੁਣ ਮੇਰਾ ਜਿਹੜਾ ਨਾ ਸਵੇਰੇ ਮੈਨੂੰ ਜਾਗ ਖੁੱਲੀ ਤੇ ਮੈਂ ਕਿਹਾ ਯਾਰ ਨਿਕਲੀਏ ਘਰ, ਠੰਡੇ ਨਾਲ ਜਿਹੜਾ ਪਹੁੰਚੀਏ, ਗਰਮੀ ਬਹੁਤ ਹੋ ਜਾਂਦੀ ਹੈ ਫਿਰ। ਤੇ ਸਵੇਰ ਦਾ ਪਿੰਡ ਦਾ ਮਾਹੌਲ, ਪਿੰਡ ਦੀ ਸਵੇਰ ਹੈ। ਵੈਸੇ ਤਾਂ ਦਿਨ ਚੜ੍ਹ ਗਿਆ ਸੀ ਕੋਈ 4:30-5 ਵਜੇ ਫਾਈਨਲ ਦਿਨ ਚੜ੍ਹਿਆ ਹੁੰਦਾ ਵਾ। ਤੇ ਹੁਣ ਉਵੇਂ ਦੀ ਸਵੇਰ ਆ ਬਈ ਜਿਹੜਾ ਨਾ ਸੂਰਜ ਮੂੰਹ ਦਿਖਾ ਰਿਹਾ ਆਪਣਾ ਹੌਲੀ ਹੌਲੀ, ਉਵੇਂ ਦੀ ਸਵੇਰ ਆ। ਮਤਲਬ 6-6:30 ਦਾ ਟਾਈਮ ਹੋ ਰਿਹਾ ਵਾ। ਤੇ ਆ ਬੀਬੀਆਂ ਪਿੱਛੇ ਵੇਖ ਰਹੇ ਤੁਸੀਂ, ਸਵੇਰੇ ਨਾ ਜਿਨ੍ਹਾਂ ਨੇ ਮੁੰਜੀ ਲਾਉਣੀ ਹੁੰਦੀ ਆ, ਮੁੰਜੀ ਉਹ ਫਿਰ ਸਵੇਰੇ ਨਿਕਲਦੇ ਨੇ ਤਾਂ ਕਿ ਟਾਈਮੋਂ ਟਾਈਮ ਠੰਡੇ ਲਾ ਕੇ ਤੇ ਜਿਹੜਾ ਨਾ 12 ਕੁ ਵਜੇ 11 ਕੁ ਵਜੇ ਵਾਪਸ ਆ ਜਾਂਦੇ ਨੇ। ਫਿਰ ਜਿਹੜਾ ਸ਼ਾਮ ਨੂੰ ਜਦੋਂ ਠੰਡਾ ਹੋ ਜਾਂਦਾ 5 ਕੁ ਵਜੇ 4:30 ਵਜੇ ਫਿਰ ਨਿਕਲਦੇ ਨੇ, ਫਿਰ ਇੱਕ ਝੁੱਟੀ ਲਾ ਕੇ ਆਉਂਦੇ ਨੇ ਮੁੰਜੀ ਦੀ। ਐਵੇਂ 2 ਵਾਰੀ ਕਰਕੇ ਮੁੰਜੀ ਲਾਉਂਦੇ ਨੇ ਠੰਡੇ ਗਰਮੀ ਤੋਂ ਬਚਣ ਲਈ। ਪੱਠਾ ਦੱਥਾ ਕਰ ਰਹੇ ਨੇ ਲੋਕ ਆਪਣਾ, ਪੱਠੇ ਪੁੱਠੇ ਵੀ ਸਵੇਰੇ ਲੈ ਜਾਂਦੇ ਤਾਂ ਕਿ ਨਾ ਬਾਅਦ ਚੋਂ। ਕੀ ਆ ਜਵਾਨਾ, ਠੀਕ ਹੈ? ਹੈਲੋ ਦੋਸਤ। ਸਵੇਰੇ ਦਾ ਮਾਹੌਲ ਆਪਣਾ ਹੀ ਆ, ਪਿੰਡ ਦੀ ਖੂਬਸੂਰਤੀ ਹੁੰਦੀ ਆ ਜੀ। ਜਿਵੇਂ ਤੁਹਾਨੂੰ ਪਤਾ ਆਪਾਂ ਦੋਸਤ ਨਾਲ ਜਾ ਰਹੇ ਹਾਂ ਜਿਹਦੀ ਮੋਟਰਸਾਈਕਲ ਆ, ਉਹਨੇ ਆਪਾਂ ਨੂੰ ਕੱਲ ਦਿੱਤੀ ਸੀ ਰਾਤੀ। ਤੇ ਹੁਣ ਉਹ ਵੀ ਕੀ ਪਤਾ ਸੁੱਤਾ ਹੀ ਹੋਵੇ, ਉਹਨੂੰ ਵੀ ਸੁੱਤੇ ਨੂੰ ਉਠਾਉਂਦੇ ਆ ਚੱਲ ਕੇ। ਤੇ ਫਿਰ ਉਹਨੂੰ ਕਹਿੰਦੇ ਵੀ ਮੈਨੂੰ ਜਿਹੜਾ ਨਾ ਛੱਡ ਦੇ ਸਟਾਪ ਤੇ ਬੈਗ ਵੀ ਉਹਦੇ ਵੱਲ ਹੀ ਪਿਆ ਵਾ। ਲਓ ਜੀ, ਪਹੁੰਚ ਗਏ ਆਪਣੇ ਦੋਸਤ ਕੋਲ ਜਿਹਦੀ ਆਪਾਂ ਲੈ ਕੇ ਗਏ ਸੀ ਆਹ ਝੋਟਾ ਮੋਟਰਸਾਈਕਲ। ਝੋਟਾ ਨਹੀਂ ਬਸ ਠੀਕ ਆ, ਲੇਕਿਨ ਵਧੀਆ ਵਾ, ਇਹਦੀ ਐਵਰੇਜ ਬਹੁਤ ਵਧੀਆ ਹੁੰਦੀ ਮੋਟਰਸਾਈਕਲ ਦੀ। ਇਹ ਮੇਰੇ ਦੋਸਤ ਦੀ ਦੁਕਾਨ ਆ ਇੱਥੇ। ਤੇ ਉਹਦਾ ਭਾਈ ਨਾ ਉਹਨੂੰ ਉਠਾਉਣ ਗਿਆ, ਉਹ ਸੁੱਤਾ ਹੀ ਪਿਆ ਸੀ। ਜਿਵੇਂ ਮੈਂ ਕਿਹਾ ਨਾ ਵੀ ਸੁੱਤਾ ਹੀ ਹੋਣਾ, ਸੁੱਤਾ ਸੀ। ਹੁਣ ਉਠਾਉਣ ਗਿਆ, ਨਾਲੇ ਮੇਰਾ ਬੈਗ ਲੈਣ ਗਿਆ। ਤੇ ਫਿਰ ਜਿਹੜਾ ਨਾ ਉਹਨੂੰ ਕਹਿੰਦੇ ਵੀ ਸਾਨੂੰ ਕੱਢ ਕੇ ਆ ਮੈਨੂੰ। ਤੇ ਲਓ ਜੀ, ਦੋਸਤ ਨੂੰ ਜਿਹੜਾ ਨਾ ਨੀਂਦ ਖਰਾਬ ਕਰਤੀ ਆ ਦੋਸਤ ਦੀ ਆ ਕੇ, ਦੇਖੋ। ਤੇ ਭਾਈਆ ਕਿੱਧਰ ਗਿਆ? ਭਾਈਆ ਓਕੇ ਯਾਰ, ਰੱਬ ਰੱਖਾ, ਮਿਲਦੇ ਆ ਫਿਰ। ਭਾਈਏ ਨੇ ਭਾਈ ਉਠਾਇਆ ਇਹਨੂੰ। ਤੇ ਜਿਹੜਾ ਨਾ ਹੁਣ ਅਸੀਂ ਚੱਲੇ ਆ ਇੱਕ ਜਗ੍ਹਾ ਤੋਂ ਨਾਸ਼ਤਾ ਕਰਕੇ, ਕਹਿੰਦਾ ਵੀ ਨਾਸ਼ਤਾ ਕਰਕੇ ਜਾਣਾ ਵਾ।
ਇੱਕ ਮਸ਼ਹੂਰ ਨਾਸ਼ਤੇ ਵਾਲਾ ਕਹਿੰਦਾ ਉਹਦੇ ਕੋਲ ਨਾਸ਼ਤਾ ਕਰਦੇ ਆ ਤੇ ਫਿਰ ਜਿਹੜਾ ਦਿਨ ਉਹਨਾਂ ਗੱਡੀ ਤੇ ਭਾਵਾਂਗਾ ਤੇ ਚੱਲਦੇ ਆ, ਵੇਖਦੇ ਆ ਨਾਸ਼ਤਾ ਹੁਣ ਕੀ ਕਰਾਉਂਦਾ ਵਾ। ਨਾਸ਼ਤਾ ਕਰਨ ਅਸੀਂ ਜਾ ਰਹੇ ਹਾਂ ਜੀ ਮਕਲੋੜਗੰਜ। ਮਕਲੋੜਗੰਜ ਜਿਹੜੀ ਸੜਕ ਤੋਂ ਮੇਨ ਸੜਕ ਤੋਂ ਜਾਈਏ ਤੇ ਪਿੰਡ ਨੂੰ ਸੜਕ ਮੁੜਦੀ ਆ, ਪਿੰਡ ਲਾਲ ਹਾਂ ਉਹ ਤੋਂ ਥੋੜਾ ਜਿਹਾ ਅੱਗੇ ਜਾ ਕੇ ਮਕਲੋੜਗੰਜ ਜਾਂਦਾ ਵਾ ਮੇਨ ਰੋਡ ਤੇ ਜਾ ਰਹੇ ਆ ਉੱਥੇ ਨਾਸ਼ਤਾ ਕਰਨ। ਕੀ ਨਾਮ ਆ ਨਾਸ਼ਤੇ ਦਾ? ਬਾਬਾ ਰੰਗੀਲਾ ਨਾਸ਼ਤਾ। ਬਾਬਾ ਰੰਗੀਲਾ ਮਸ਼ਹੂਰ ਹੈ ਹਨਾ, ਬਾਬਾ ਰੰਗੀਲਾ ਨਾਸ਼ਤੇ ਵਾਲਾ। ਬਾਬਾ ਰੰਗੀਲਾ, ਚਲੋ ਬਾਬੇ ਰੰਗੀਲੇ ਦਾ ਨਾਸ਼ਤਾ ਕਰਦੇ ਆ ਤੇ ਫਿਰ ਜਿਹੜਾ ਅੱਗੇ ਸਫ਼ਰ ਆਪਣਾ ਤੈਅ ਕਰਦੇ ਆ ਅੱਜ ਦਾ। ਰਾਜ ਨਾ ਮੋਟਰ ਚੱਲਦੀ ਪਈ ਆ ਸੋਹਣੀ ਛਾਂ, ਜਿਹੜਾ ਸਵੇਰ ਦਾ ਟਾਈਮ ਆ, ਹਵਾ ਵੀ ਚੱਲਦੀ ਪਈ ਆ। ਮੈਂ ਕਿਹਾ ਇੱਕ ਵਾਰੀ ਜਰਾ ਫੇਰ ਛੱਟਾ ਮਾਰ ਲਈਏ, ਮੋਟਰ ਨੂੰ ਵੇਖ ਕੇ ਦਿਲ ਕਰ ਪਿਆ। ਮੈਂ ਕਿਹਾ ਰੋਕ ਬਈ ਬੜਾ ਛੱਟਾ ਮਾਰ ਲਈਏ ਦੁਬਾਰਾ। ਦਿਲ ਤੇ ਕਰ ਰਿਹਾ ਟੁੱਪੀ ਲਾਉਂਗਾ। ਆ ਗਿਆ ਟੁੱਪੀ ਲਾਉਣ ਨੂੰ ਦਿਲ ਕਰ ਰਿਹਾ। ਚਲੋ ਜੀ, ਆਏ ਹਾਏ ਹਾਏ ਸਕੂਨ ਆ ਗਿਆ ਜੀ, ਸਕੂਨ ਆ ਗਿਆ। ਸਵੇਰੇ ਤੁਰਿਆ ਤੇ ਮੈਂ ਨਾ ਮੂੰਹ ਹੱਥ ਹੀ ਧੋ ਲਿਆ ਸੀ, ਨਹਾਤਾ ਕੋਈ ਨਹੀਂ ਸੀ ਤੇ ਹੁਣ ਨਾ ਜਿਹੜਾ ਹੋਰ ਫਰੈਸ਼ ਹੋ ਗਿਆ ਮੂੰਹ ਹੱਥ ਧੋ ਕੇ ਟਕਾ, ਕਿਉਂਕਿ ਰਾਤੀ ਮੈਂ ਸੁੱਤਾ ਲੇਟ ਸੀ, ਵਲੌਗ ਐਡਿਟ ਕਰਕੇ ਅਪਲੋਡ ਕਰਕੇ ਸੁੱਤਾ ਸੀ ਤੇ ਉੱਠਿਆ ਸਵੇਰੇ ਤੜਕੇ ਟਾਈਮ ਨਾਲ, ਤਾਂ ਕਰਕੇ ਥੋੜਾ ਜਿਹਾ ਮੈਂ ਕਿਹਾ ਛੱਟਾ ਛੁੱਟਾ ਮਾਰ ਲਈਏ, ਜ਼ਰਾ ਹੋਸ਼ ਚਾਹੀਏ ਹੈਂ। ਵਾਹ ਵਾਹ ਵਾਹ, ਇਹ ਨਹਿਰ ਆ ਜੀ, ਇਹ ਹੈਡ ਸੁਲੇਮਾਨ ਕੀ ਚੋਂ ਨਿਕਲ ਰਹੀ ਹੈ। ਹੁਣ ਆਪਾਂ ਚੱਲੇ ਆ ਜੀ ਮਕਲੋੜਗੰਜ ਵੱਲ ਨੂੰ। ਠੀਕ ਹੈ ਜੀ, ਇੱਧਰ ਨੂੰ ਆਪਣਾ ਘਰ ਹੈ ਜੀ ਉਕਾਲਾ, ਇੱਧਰ ਮਕਲੋੜਗੰਜ ਵੱਲ ਨੂੰ ਪਾਤੀ ਅਸੀਂ ਗੱਡੀ। ਹਾਏ ਹਾਏ ਕੱਚੀ ਲੱਗੀ, ਨਹਿਰ ਵੀ ਚੜੀ ਆ ਪੂਰੀ ਹੈ ਨਾ। ਲਓ ਜੀ, ਲੰਘਦਿਆਂ ਨਾ ਰਾਹ 'ਚ ਬੰਗਲਾ ਨਜ਼ਰ ਆ ਗਿਆ ਤੇ ਮੈਂ ਕਿਹਾ ਮਾੜਾ ਜਾਣਾ ਇੱਧਰ ਗੇੜਾ ਮਾਰ ਹੀ ਲਈਏ। ਇਹ ਬੰਗਲੇ ਨਹਿਰਾਂ ਦੇ ਨਾਲ ਬਣੇ ਹੁੰਦੇ ਨੇ, ਇਹਨਾਂ ਦੇ ਬਾਰੇ ਮੈਂ ਥੋੜਾ ਜਿਹਾ ਜਾਣਿਆ ਸੀ ਤੇ ਤੁਹਾਨੂੰ ਵੀ ਦੱਸਦੇ ਆ। ਇਹ ਨਹਿਰਾਂ ਦੇ ਨਾਲ ਬਣੇ ਹੁੰਦੇ ਨੇ। ਪੁਰਾਣੇ ਵਕਤ 'ਚ ਜਦੋਂ ਅੰਗਰੇਜ਼ਾਂ ਦੇ ਦੌਰ 'ਚ ਜਦੋਂ ਡਾਕ ਦੇਣ ਜਾਂਦੇ ਸੀ, ਹੁਣ ਤਾਂ ਆਪਾਂ ਮੈਸੇਜ ਕਰ ਦਿੰਦੇ ਹਾਂ, ਸਾਰਾ ਕੁਝ ਹੋ ਜਾਂਦਾ, ਉਦੋਂ ਖਤ ਦੇਣ ਜਾਂਦੇ ਹੁੰਦੇ ਸੀ ਫੌਜੀ ਨਾ ਇੱਕ ਦੂਸਰੇ ਦੇ, ਪੈਗਾਮ ਵੀ ਫਲਾਣੇ ਕੈਪਟਨ ਨੇ ਪੈਗਾਮ ਭੇਜਿਆ ਵਾ। ਤੇ ਉਦੋਂ ਘੋੜਿਆਂ ਤੇ ਜਾਂਦੇ ਹੁੰਦੇ ਸੀ, ਤੇ ਰਾਸਤੇ 'ਚ ਨਹਿਰ ਦੇ ਨਾਲ ਇਹ ਬੰਗਲੇ ਹੁੰਦੇ ਸੀ ਤੇ ਫਿਰ ਉਹਨਾਂ ਨੇ ਜਦੋਂ ਵੀ ਸਟੇ ਕਰਨਾ ਹੁੰਦਾ ਸੀ ਕਿਸੇ ਨਾ ਕਿਸੇ ਬੰਗਲੇ ਤੇ ਚਲੇ ਜਾਂਦੇ ਸੀ। ਇਹ ਇੱਕ ਹਿਸਾਬ ਦਾ ਸਰਕਾਰੀ ਮੁੱਦਾ ਸੀ, ਸਰਕਾਰੀ ਬੰਗਲੇ ਬਣੇ ਸੀ ਨਾਲ ਤੇ ਵਾਹਵਾ ਪੁਰਾਣਾ ਵਾ, ਹੁਣ ਤੇ ਸਿਸਟਮ ਖਤਮ ਹੋ ਗਏ ਨੇ। ਬੜਾ ਮਾਹੌਲ ਸੀ ਇੱਥੇ ਹੁੰਦਾ ਕਦੀ ਹੈ। ਵਾਹ ਓਹੋ, ਇਹ ਛੱਤਾਂ ਹੁਣ ਨਹੀਂ ਬਣਦੀਆਂ, ਇਹ ਅੱਗ ਬਾਲਣ ਵਾਸਤੇ ਹੁੰਦਾ ਸੀ ਮੇਰਾ ਖਿਆਲ ਨਿਜ਼ਾਮ ਹੈ ਨਾ। ਠੰਡੀਆਂ ਵਿੱਚ ਵੀ ਆਪਾਂ ਦੇਖਦੇ ਹੁੰਦੇ ਹਾਂ। ਵਾਹ ਕਿਆ ਬਣਾਵਟਾਂ ਨੇ ਯਾਰ, ਮੈਨੂੰ ਤਾਂ ਨਾ ਉੱਚੀਆਂ ਛੱਤਾਂ ਬੜੀਆਂ ਵਧੀਆ ਲੱਗਦੀਆਂ। ਅੱਲਾ ਨੇ ਹਿੰਮਤ ਦਿੱਤੀ ਨਾ ਤੇ ਮੈਂ ਜਿਹੜਾ ਪਾਉਣੇ ਨਾ ਆਪਣੀ ਬੇਲੀ, ਮੈਂ ਸ਼ੁਰੂ ਤੋਂ ਸੋਚਿਆ ਵੀ ਉੱਚੀਆਂ ਚੰਗਾਠਾਂ ਰੱਖ ਕੇ ਪਾਉਣੀ ਹੈ, ਤਾਂ ਜਿਹੜਾ ਵਿੱਚੋਂ ਐ ਹਵਾਵਾਂ ਹੀ ਲੰਘਣ ਪ੍ਰੋਪਰ ਤੇ ਐਂ ਬਹਿ ਕੇ ਵਿੱਚ ਐ ਬਾਦਸ਼ਾਹਾਂ ਵਾਲੀ ਫੀਲ ਆਵੇ ਵੀ ਆਏ ਹਾਏ ਕਿਆ ਹੀ ਬਾਤ। ਤੇ ਉੱਚੀਆਂ ਚੰਗਾਠਾਂ ਵਾਲੀ ਹਵੇਲੀ ਪਾਉਣੀ ਆ ਮੈਂ ਜਦੋਂ ਪਾਈ। ਇਹ ਹੈ ਜੀ ਬੰਗਲਾ, ਇੱਦਾਂ ਦੇ ਕਾਫੀ ਬੰਗਲੇ ਹੁੰਦੇ ਨੇ ਨਹਿਰ ਦੇ ਨਾਲ। ਹੁਣ ਪੁਰਾਣੇ ਹੋ ਗਏ ਨੇ, ਇਹਨਾਂ ਦੇ ਸਿਸਟਮ ਰਿਵਾਜ ਖਤਮ ਹੋ ਗਏ ਨੇ। ਹੁਣ ਆਹ ਟੱਠੀਆਂ ਹੋਈਆਂ ਕੁਛ ਨਾਲ ਛੋਟੀਆਂ ਇਮਾਰਤਾਂ, ਇਹ ਵੀ ਇਹਦਾ ਹੋਏਗਾ ਨਿਜ਼ਾਮ। ਇਹਦੇ ਨਾਲ ਉਹ ਮਸਜਿਦ ਹੈ ਪਰਲੀ ਆਹ ਵਾਲੀ 2x, ਇਹ ਮਸਜਿਦ ਹੈ ਤੇ ਇਹ ਪਤਾ ਨਹੀਂ ਕੀ ਹੈ, ਇਹ ਵੀ ਕੋਈ ਹੋਊਗੀ ਹੈ ਨਾ। ਤੇ ਉੱਥੇ ਚਲਾ ਗਿਆ ਆਪਣੇ ਨਾਲ ਦਾ, ਥੋੜਾ ਉੱਤੋਂ ਵੀ ਗੇੜਾ ਮਾਰ ਲਈਏ। ਦੌਰ 'ਚ। 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 'ਚ।
ਹਨਾ ਕਾਫ ਕੁੱਖਾਂ ਦੀਆਂ ਕੁੱਲੀਆਂ ਰਹਿਣ ਖੜੀਆਂ, ਅੱਬਾ ਮੇਰਾ ਸੁਣਾਉਂਦਾ ਹੁੰਦਾ ਸੀ। ਤੇ ਜਿਹੜੀਆਂ ਨਾਲ ਹਵਾ ਦੇ ਟੈਂਦੀਆਂ ਨੇ, ਵੇਲੇ ਔਖੇ ਸੌਖੇ ਲੰਘ ਜਾਂਦੇ, ਗੱਲਾਂ ਯਾਦ ਸਜਣ ਦੀਆਂ ਰਹਿੰਦੀਆਂ ਨੇ। ਤੇ ਜਦੋਂ ਮਲਕਨ ਮੌਤ ਨਮਾਣੀ ਪਾਵੇ ਫੇਰਾ, ਤੇ ਹੱਥੀਂ ਮਹਿੰਦੀਆਂ ਲੱਗੀਆਂ ਰਹਿੰਦੀਆਂ ਨੇ। ਤੇ ਜਿਸ ਦਿਨ ਅਸਾਂ ਪਰਦੇਸੀਆਂ ਤੁਰ ਜਾਣਾ, ਕੁੰਡਾ ਮਾਰ ਕੇ ਇਹਨਾਂ ਹਵੇਲੀਆਂ ਦਾ, ਦਾਬੂ ਸੁਣਾਉਂਦਾ ਹੁੰਦਾ ਸੀ ਮੈਨੂੰ ਨਾ, ਕੁੰਡਾ ਮਾਰ ਕੇ ਇਹਨਾਂ ਹਵੇਲੀਆਂ ਦਾ। ਤੇ ਇੱਥੇ ਵੀ ਕਦੀ ਰੌਣਕਾਂ ਲੱਗਦੀਆਂ ਹੋਣੀਆਂ ਨੇ, ਕਦੀ ਇੱਥੇ ਅਫਸਰ ਬਹਿੰਦੇ ਹੋਣੇ ਆ, ਵੱਡੀਆਂ ਵੱਡੀਆਂ ਇੱਟਾਂ ਹਨਾ, ਹੁਣ ਏਡੀ ਇੱਟ ਨੀ ਹੁੰਦੀ। ਤੇ ਚਲੋ ਜੀ ਚੱਲਦੇ ਆ, ਹੁਣ ਨਾਸ਼ਤਾ ਕਰਦੇ ਆ ਤੇ ਫੇਰ ਜਾਣਾ, ਟੈਮੋ ਟਾਈਮ ਨਿਕਲੀਏ ਗਾਂ ਵੀ। ਹਾਂ ਬੜਾ ਕੁਛ ਲੱਗਿਆ ਹੈ। ਲਓ ਜੀ ਆਪਾਂ ਪਹੁੰਚ ਗਏ ਮਕਲੋੜਗੰਜ। ਬੜੇ ਮਸ਼ਹੂਰ ਇਹਨਾਂ ਦਾ ਜਿਹੜਾ ਨਾ ਨਾਸ਼ਤਾ ਵਾ ਬਾਬਾ ਰੰਗੀਲਾ ਜੀ। ਤੇ ਆਓ ਤੁਹਾਨੂੰ ਦਿਖਾਉਂਦੇ ਆ ਸਾਰਾ ਮਾਹੌਲ ਚਾਲ, ਤੇ ਨਾਲੇ ਪੁੱਛਦੇ ਆ ਵੀ ਕਿੰਨੀ ਕੁ ਪੁਰਾਣੀ ਦੁਕਾਨ। अस्सलाम वालेकुम, ਕੀ ਹਾਲ ਚਾਲ ਵੀਰ ਜੀ, ਠੀਕ ਠਾਕ ਹੋ? ਇਹ ਸਾਗ ਨੂੰ ਲੱਗ ਰਿਹਾ ਜੀ ਤੜਕਾ। ਸਾਗ ਕੀ ਕੀ ਹੁੰਦਾ ਵੀਰੇ ਆਪਣੇ ਕੋਲ, ਇੱਕ ਵਾਰੀ? ਆਪਣੇ ਕੋਲ ਤਕਰੀਬਨ 16 ਆਈਟਮ ਬਣਦੇ। ਹਾਏ ਹਾਏ ਹਾਏ, 16 ਆਈਟਮਾਂ ਸਾਗ। ਇਹ ਕੀ ਹੈ ਭਲਾ? ਆਲੂ ਭੁਜੀਆ, ਠੀਕ ਹੈ। ਤੇ ਆਹ ਕੀ ਹੈ? ਇਹ ਕੜੀ ਹੈ। ਕੜੀ ਹੈ, ਸਾਗ ਹੈ, ਆਲੂ ਭੁਜੀਆ, ਨਾਲ ਚਟਨੀਆਂ। ਚਟਨੀਆਂ ਸੁਣਿਆ ਹਰੀ ਚਟਨੀ ਆ ਹਨਾ, ਲਾਲ ਚਟਨੀ, ਲਹਿਦਾ ਲਹਿਦਾ ਚਟਨੀਆਂ ਰੱਖੀਆਂ ਭਾਈ। ਆਹ ਦਾਲ ਆ, ਦਾਲ ਵੀ ਰੱਖੀ ਹੈ, ਠੀਕ ਹੈ। ਇਹ ਵੀਰੇ ਕਿੰਨੀ ਕੁ ਦੇਰ ਤੋਂ ਆਪਣਾ ਇਹ ਵਾਲਾ? ਇਹ ਵੀ ਹੋ ਗਿਆ ਆਪਣਾ ਤਕਰੀਬਨ 40 ਤੋਂ 45 ਸਾਲ ਹੋ ਗਏ। ਹਾਏ ਹਾਏ, ਪਹਿਲੇ ਬਾਬਾ ਜੀ ਹੁੰਦੇ ਸੀ ਇੱਥੇ, ਉਹਨਾਂ ਦੇ ਨਾਮ ਤੋਂ ਹੀ ਮਸ਼ਹੂਰ ਆ ਹਨਾ, ਠੀਕ ਹੈ। 40 ਤੋਂ 45 ਸਾਲ ਹੋ ਗਏ ਨੇ ਨਾਸ਼ਤਾ ਲਾਉਂਦਿਆਂ ਨੂੰ। ਤੇ ਬੜਾ ਨਾਂ ਸੁਣਿਆ ਸੀ ਯਾਰ ਤੁਹਾਡਾ, ਤੇ ਮੈਂ ਕਿਹਾ ਅੱਜ ਜਿਹੜਾ ਨਾ ਨਾਸ਼ਤਾ, ਕਿਆ ਬਾਤ, ਵਾਹ। ਸਾਗ ਦੇ ਵਿੱਚ ਪਾਤਾ ਆਂਡਾ, ਵਿੱਚ ਪਾਤੀ ਦਾਲ, ਵਿੱਚ ਪਾਤੀ ਕੜੀ, ਤੇ ਕੰਮ ਕਰਤਾ ਮਿਕਸ, ਨਾਲ ਆ ਪਰਾਠੇ। ਚਲੋ ਜੀ ਇਨਸ਼ਾਅੱਲਾ ਚੈੱਕ ਕਰਦੇ ਆ ਹੁਣ। ਕਿਆ ਬਾਤ ਹੈ, ਸਸਤੇ ਦੌਰਾਂ ਦੇ ਕੰਮ ਆ ਇਹ ਹਨਾ। ਕਿਆ ਬਾਤ। ਚਲੋ ਜੀ ਨਾਸ਼ਤਾ ਕਰਦੇ ਆ ਤੇ ਨਾਲੇ ਦੇਖਦੇ ਆ ਸਾਰਾ ਮਾਹੌਲ ਚਾਲ। ਆਹ ਵੇਖੋ ਲਹਿਦਾ ਲਹਿਦਾ ਆਈਟਮਾਂ ਵੀ ਆ, ਤੇ ਮਿਕਸ ਵੀ ਕਰਾ ਸਕਦੇ ਆ ਤੁਸੀਂ ਹਨਾ। ਕਿਹੜੇ 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 ਪਰਾਠੇ ਆ? 16 ਆਈਟਮਾਂ ਦੱਸਦੇ ਆ, ਜਿਹਦਾ ਆਲੂ ਵਾਲਾ ਪਰਾਠਾ, ਸਾਗ ਵਾਲਾ ਪਰਾਠਾ, ਦਾਲ ਵਾਲਾ, ਅੰਡੇ ਵਾਲਾ, ਸ਼ੱਕਰ ਵਾਲਾ, ਚਾਰ ਵਾਲਾ, ਨਾਲ ਲੱਸੀ, ਮੱਖਣ ਤੇ ਚਟਨੀਆਂ, ਹਰੀਆਂ ਚਟਨੀ, ਹਰੀ ਚਟਨੀ, ਲਾਲ ਚਟਨੀ ਹੈ। ਆਹ ਵੇਖੋ ਫੋਟੋਆਂ ਜਿਹੜੀਆਂ ਨਾ ਲਾਈਆਂ ਪ੍ਰੋਪਰ ਪਰਾਠੇ ਤੋੜ ਦਿੱਕਤ ਤੇ ਉੱਤੇ ਲਿਖਿਆ ਬਾਬਾ ਰੰਗੀਲਾ ਨਾਸ਼ਤਾ ਪੁਆਇੰਟ। ਤੇ ਮਕਲੋੜਗੰਜ ਇਸ ਟਾਈਮ ਬੈਠੇ ਆ ਜੀ, ਨਾਸ਼ਤਾ ਆ ਰਿਹਾ ਤੇ ਫਿਰ ਤੁਹਾਨੂੰ ਵਿਖਾਉਂਦੇ ਆ ਤੇ ਆਪ ਖਾਂਦੇ ਆ। ਲਓ ਜੀ ਮੈਂ ਤਾਂ ਆਪਣੇ ਵੱਲੋਂ ਬੈਠੇ ਬੈਠੇ ਨਾ ਅਚਾਨਕ ਏਦਾਂ ਕਰਕੇ ਪਾਣੀ ਪਾਇਆ, ਤੇ ਵਿੱਚੋਂ ਨਿਕਲੀ ਇਹ ਜਗਦੇ ਲੱਸੀ। ਤੇ ਫਿਰ ਮੈਨੂੰ ਜਿਹੜਾ ਨਾ ਪਤਾ ਲੱਗਿਆ ਵੀ ਇਹ ਨਾਲ ਜੱਗਾਂ 'ਚ ਦਿੰਦੇ ਆ ਲੱਸੀ ਪਾਣੀ ਦੀ ਜਗ੍ਹਾ ਤੇ। ਪਾਣੀ ਨਾ ਪੀਓ, ਪੀਓ ਲੱਸੀ, ਤੇ ਬਹੁਤ ਵਧੀਆ ਲੱਸੀ ਆ, ਮੈਂ ਟਰਾਈ ਵੀ ਕਰ ਲਈ ਆ। ਹਾਏ ਹਾਏ ਹਾਏ, ਨਾਸ਼ਤੇ ਦੇ ਨਾਲ ਲੱਸੀ ਚੱਲਦੀ ਹੈ, ਚਾਟੀ ਵਾਲੀ ਲੱਸੀ ਆ। ਹਾਏ ਹਾਏ ਸਵਾਦ ਆ ਪੂਰਾ, ਦਿਲ ਕਰਦਾ ਲੱਸੀ ਪੀ ਕੇ ਘਰ ਚੱਲ ਜੀ, ਇੰਨੀ ਸਵਾਦੀ। ਲਓ ਜੀ ਜਿਹੜਾ ਸਾਗ ਵਾਲੇ ਪਰਾਠੇ ਹੁਣ ਬਣਨ ਲੱਗੇ ਆ, ਭਾ ਨੇ ਸਾਡੇ ਵਾਸਤੇ ਨਾ ਤਿਆਰ ਕਰ ਦਿੱਤੀ ਆ, ਭੁਜੀਆ ਤਿਆਰ ਕਰਤਾ ਸਾਡੇ ਵਾਸਤੇ। ਤੇ ਭਾ ਨੇ ਬੜੀਆਂ ਆਈਟਮਾਂ ਪਾਈਆਂ, ਵਿੱਚ ਲੇਜ਼ ਵੀ ਪਾਈ, ਮੈਂ ਵੇਖਣ ਡਿਆ। ਲੇਜ਼ ਵੀ ਪਾਈ ਭਾਜੀ? ਅੱਛਾ ਕਿਆ ਬਾਤ ਹੈ। ਅੱਛਾ ਇੱਕ ਸਾਗ ਵਾਲਾ ਪਰਾਠਾ ਲਾਇਆ ਵਾ, ਤੇ ਹੁਣ ਭਾ ਲਾਉਣ ਲੱਗਾ ਆਲੂ ਵਾਲਾ। ਕੀ ਪਿਆਰੇ ਤੇ ਹਾਏ ਹਾਏ ਹਾਏ, ਉਹ ਲੱਗ ਗਿਆ ਤੜਕਾ, ਲੱਗ ਗਿਆ ਤੜਕਾ। ਉਹ ਬੰਦੇ ਦੀ ਬਸ ਡਿਊਟੀ ਇਹ ਹੈ ਕਿ ਉਹਨੇ ਪਰਾਠਾ ਨਹੀਂ ਸੜਨ ਦੇਣਾ। ਇੱਕ ਆਲੂ ਵਾਲਾ ਲੱਗ ਗਿਆ ਵਾ, ਤੇ ਇੱਕ ਸਾਗ ਵਾਲਾ ਲੱਗ ਗਿਆ ਵਾ। ਆ ਸਾਡੇ ਨਾ ਬਸ 2 ਹੀ ਲਾਈ ਪਰਾਠੇ।
ਹਾਂ ਬਸ ਇਹ ਦੋ ਬਹੁਤ ਆ ਇੱਕ ਵਾਰੀ। ਅਸੀਂ ਨਾ ਟੇਸਟ ਹੀ ਕਰਨ ਆਏ ਆ, ਜ਼ਿਆਦਾ ਖਾਣ ਵਾਲੇ ਨਹੀਂ। ਇਹ ਸਾਗ ਵਾਲਾ ਪਰਾਠਾ ਆਪਣਾ ਲੱਗ ਗਿਆ ਜੀ, ਤੇ ਉਹ ਜਿਹੜਾ ਲੱਗ ਗਿਆ ਆਲੂ ਵਾਲਾ। ਪੱਕੇ ਗਾਹਕ ਲੱਗੇ ਹੋਏ ਆ। ਭਾਈ ਅੱਬਾ ਜੀ ਨੂੰ ਰੈਸਟ ਕਰਾਤੀ ਹੈ ਹੁਣ। ਅੱਬਾ ਜੀ ਨੂੰ ਰੈਸਟ। ਓਹੋ ਅੱਲਾਹ ਪਾਕ ਜਿਹੜਾ ਉਹਨਾਂ ਨੂੰ ਜੰਨਤ ਨਸੀਬ ਕਰੇ ਭਾਜੀ। ਤੇ ਗਾਂ ਡਿਊਟੀ ਤੁਹਾਡੀ ਲੱਗ ਗਈ ਫਿਰ, ਹੈ ਸੀਟ ਸਾਂਭੀ ਹੈ ਤੁਸੀਂ। ਅੱਲਾਹ ਪਾਕ ਤੁਹਾਡੀ ਵੀ ਸਿਹਤ ਸਲਾਮਤ ਰੱਖੇ। ਤੇ ਮੁੰਡੇ ਨੇ ਮੈਨੂੰ ਦੱਸਿਆ, ਕਹਿੰਦਾ ਯਾਰ ਸਾਡੇ ਬੜਾ ਮਸ਼ਹੂਰ ਆ ਬੰਦਾ ਨਾ। ਚਲੋ ਜੀ ਅੱਲਾ ਖੈਰ ਕਰੇ, ਨਾਸ਼ਤਾ ਬਣਾ ਲਿਆ। ਲਓ ਜੀ ਆ ਗਿਆ ਆਪਣਾ ਨਾਸ਼ਤਾ। ਤੇ ਨਾਸ਼ਤੇ 'ਚ ਤੁਹਾਨੂੰ ਕੀ ਦੱਸਾਂ ਕੀ ਕੀ ਹੈ। ਇਹ ਕੀ ਹੈ ਮੈਂ ਸਮਝ ਨਹੀਂ ਆ ਰਹੀ। ਸਾਗ ਆ, ਇਹ ਦਾਲ ਆ, ਉੱਤੇ ਮੱਖਣੀ, ਦਾਲ ਤੇ ਆਲੂ ਦੀ ਭੁਜੀਆ, ਉੱਤੇ ਮੱਖਣੀ, ਆ ਆਲੂ ਦੀ ਭੁਜੀਆ, ਅਚਾਰ ਆ ਕੜੀ ਆ ਇਹਨਾਂ ਦੀ ਸਪੈਸ਼ਲ ਚਟਨੀ ਆ। ਤੇ ਇੱਧਰ ਆ ਕੀ ਆ, ਇਹ ਲੇਜ਼ ਵਾਲੀ। ਲਓ ਜੀ ਇਹ ਲੇਜ਼ ਦੀ ਬਣੀ ਆ ਭੁਜੀਆ। ਆ ਗੰਡਾ ਅੰਡਾ ਹਨਾ, ਪਿਆਜ਼, ਇਹ ਪਿਆਜ਼ ਆ ਕੱਲਾ। ਠੀਕ ਹੈ। ਤੇ ਆ ਆਲੂ, ਆਲੂ ਨਾਲ ਇੱਕ ਡਿਫਰੈਂਟ ਆ, ਇਹਦੇ ਨਾਲੋਂ ਡਿਫਰੈਂਟ ਆ ਹਨਾ। ਤੇ ਆ ਕੀ ਆ ਭਲਾ, ਸਾਗ ਦੇ ਵਿੱਚ ਆਂਡਾ ਪਾਇਆ। ਓਕੇ ਆ ਕੀ ਮਿੱਠਾ ਵਾ। ਓਹੋ ਵਾਹ ਜੀ, ਮਿੱਠਾ ਵੀ ਨਾਲ ਹੈ, ਸ਼ੱਕਰ। ਆ ਵੇਖੋ ਨਾਸ਼ਤਾ ਕਿੱਡਾ ਤਗੜਾ। ਲਓ ਜੀ ਹੁਣ ਦਵਾ ਦਾ ਮਾਰ ਲਈਏ ਨਾਸ਼ਤਾ, ਸ਼ੱਕਰ ਨਾਲ, ਪਰਾਠਿਆਂ ਨਾਲ ਤੇ 12 ਆਈਟਮਾਂ ਨਾਲ। ਫਿਰ ਮਿਲਦੇ ਤੁਹਾਨੂੰ, ਦੱਸਦੇ ਆ ਫਿਰ ਕੀ ਸਵਾਦ। ਤੇ ਲਓ ਜੀ ਨਾਸ਼ਤਾ ਆਪਾਂ ਕਰ ਲਿਆ ਵਾ। ਯਕੀਨ ਮੰਨੋ ਇੰਨਾ ਰੱਜ ਕੇ ਨਾਸ਼ਤਾ ਕੀਤਾ ਵਾ। 3-4 ਅਸੀਂ ਜਿਹੜੇ ਆਲੂ ਵਾਲੇ ਤੇ ਸਾਗ ਵਾਲੇ ਪਰਾਠੇ ਖਾਧੇ, ਫਿਰ ਮਿੱਠਾ ਸੀ ਨਾਲ, ਸ਼ੱਕਰ ਸੀ ਨਾਲ, ਇੱਕ ਮਿੱਠੀ ਹੋਰ ਆਈਟਮ ਸੀ। ਉਹਦੇ ਵਾਸਤੇ ਫਿਰ ਅਸੀਂ ਇੱਕ ਸਾਦਾ ਪਰਾਠਾ ਮੰਗਾ ਕੇ ਨਾ ਜਿਹੜਾ ਨਾਲ ਖਾਧੇ। ਤੇ ਭਾਜੀ ਸ਼ਬਦ ਨਹੀਂ ਹੈਗੇ ਤੁਹਾਡੀ ਤਾਰੀਫ ਕਿਵੇਂ ਕਰਾਂ, ਕਿਹੜੇ ਲਫ਼ਜ਼ਾਂ 'ਚ ਕਰਾਂ। ਮੈਨੂੰ ਮੇਰਾ ਉਸਤਾਦ ਯਾਦ ਆ ਗਿਆ। ਇਹ ਨਾ ਜਿਵੇਂ ਸੈਟਅਪ ਤੁਸੀਂ ਇੱਕ ਨੋਰਮਲ ਜਿਹਾ ਲਾਇਆ ਵਾ, ਲੇਕਿਨ ਅੱਲਾਹ ਪਾਕ ਨੇ ਰਿਜ਼ਕ ਬੜਾ ਤੇ ਜ਼ਾਇਕਾ ਬੜਾ ਹੱਥ 'ਚ ਦਿੱਤਾ ਵਾ ਹਨਾ। ਇਹ ਅੱਬੇ ਵੱਲੋਂ ਹੀ ਤੁਹਾਨੂੰ ਚਲੋ ਜਿਵੇਂ ਵੀ ਆਇਆ ਹਨਾ, ਅੱਬਾ ਜੀ ਨੇ ਸਿਖਾਇਆ, ਅੱਬਾ ਜੀ ਦੇ ਹੱਥ 'ਚ ਰੱਬ ਨੇ ਦਿੱਤਾ ਸੀ। ਤੇ ਮੇਰਾ ਉਸਤਾਦ ਹੁੰਦਾ ਸੀ, ਮੈਂ 8 ਸਾਲਾਂ ਦਾ ਸੀ ਜਦੋਂ ਨਾਸ਼ਤੇ ਦਾ ਕੰਮ ਕਰਦਾ ਸੀ ਨਾ। ਤੇ ਨੋਰਮਲ ਜੀ ਰੇਹੜੀ ਹੁੰਦੀ ਸੀ, ਤੇ ਉਹ ਰੇਹੜੀ ਤੇ ਨਾਸ਼ਤਾ ਲਾਉਂਦੇ ਸੀ, ਚਨੇ, ਛੋਰੇ ਵਾਲੇ ਚਨੇ। ਤੇ ਉਹ ਯਕੀਨ ਮੰਨੋ ਉਹਨਾਂ ਦੇ ਆਉਣ ਤੋਂ ਪਹਿਲੇ ਮੈਂ ਪਹਿਲੇ ਆ ਜਾਂਦਾ ਸੀ ਨਾ, ਜ਼ਾਨਾ ਟਾਈਮ ਰੇਹੜੀ ਰੂੜੀ ਲਾ ਲੈਣੀ, ਕੁਰਸੀਆਂ ਲਾ ਦੇਣੀਆਂ। ਤੇ ਉਹਨਾਂ ਦੇ ਆਉਣ ਤੋਂ ਪਹਿਲਾਂ ਏਦਾਂ ਲੈਣਾ ਲੱਗੀਆਂ ਹੁੰਦੀਆਂ ਸੀ ਗਾਹਕਾਂ ਨੇ। ਕੀ ਸੀ, ਸਿਰਫ ਛੋਰੇ ਵਾਲੇ ਸਾਦੇ ਜਿਹੇ ਚਨੇ। ਤੇ ਇੰਨਾ ਰਸ਼, ਇੰਨੇ ਲੋਕ ਪਸੰਦ ਕਰਦੇ ਸੀ ਨਾ। ਤੇ ਉਹ ਜਦੋਂ ਉਹ ਫੌਤ ਹੋਏ ਨੇ, ਲੋਕ ਰੋਏ ਨੇ, ਕਿਉਂਕਿ ਉਹਨਾਂ ਦੀ ਔਲਾਦ ਨੇ ਅੱਗੇ ਕੰਟੀਨਿਊ ਨਹੀਂ ਕੀਤਾ ਉਹ ਕੰਮ। ਤੇ ਇਹ ਤੁਹਾਡੇ ਜਿਹੜਾ ਖੁਸ਼ਕਿਸਮਤੀ ਆ ਕਿ ਤੁਹਾਡੇ ਇਹ ਹਿੱਸੇ ਆਇਆ ਕੰਮ ਨਾ ਅੱਬਾ ਜੀ ਦਾ। ਤੇ ਇਹਨੂੰ ਲਾਜ਼ਮੀ ਵਧੀਆ ਕੰਟੀਨਿਊ ਕਰੋ, ਸੈਟਅਪ ਵੀ ਹੋਰ ਵੱਡਾ ਕਰੋ, ਰੱਬ ਤੁਹਾਨੂੰ ਹਿੰਮਤ ਦੇਵੇ ਹੋਰ ਵਧੀਆ ਕੰਮ ਕਰਨ ਦੀ। ਤੇ ਦੋਸਤੋ ਬਹੁਤ ਸਵਾਦ, ਤਾਰੀਫ ਕਰਨ ਲਈ ਲਫ਼ਜ਼ ਨਹੀਂ ਹੈਗੇ। ਤੇ ਲਾਜ਼ਮੀ ਜਦੋਂ ਮਕਲੋੜਗੰਜ ਜਾਓ ਤੇ ਬਾਬਾ ਰੰਗੀਲਾ ਜੀ ਨਾਸ਼ਤੇ ਵਾਲੇ ਲਾਗੇ ਭਾਵੇਂ ਮਕਲੋੜਗੰਜ ਦੇ ਪੁੱਛ ਲਿਓ, ਤੁਹਾਨੂੰ ਐਡਰੈਸ ਮਿਲ ਜੂਗਾ ਬਾਬਾ ਜੀ ਰੰਗੀਲਾ ਨਾਸ਼ਤੇ ਵਾਲੇ। ਤੇ ਲਾਜ਼ਮੀ ਨਾਸ਼ਤਾ ਕਰਿਓ। ਲਵ ਯੂ ਮੇਰੇ ਵੀਰ, ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ। ਆਓ ਜੀ ਜਾਂਦੇ ਜਾਂਦੇ ਨਾ ਇੱਥੋਂ ਦੀ ਬਰਫੀ ਬੜੀ ਮਸ਼ਹੂਰ ਹੈ ਮਕਲੋੜਗੰਜ ਦੀ। ਤੇ ਬਰਫੀ ਮੈਂ ਕਿਹਾ ਲੈ ਜਾਈਏ ਜ਼ਰਾ ਨਾ ਅੰਮੀ ਵਾਸਤੇ। ਤੇ ਬਰਫੀ ਮੈਂ ਕਿਹਾ ਜਾਂਦੇ ਜਾਂਦੇ ਲੈ ਲਈਏ ਮਿੱਠਾ। ਇਹ ਸ਼ਹਿਰ ਦੀ ਮਕਲੋੜਗੰਜ ਦੀ ਬੜੀ ਮਸ਼ਹੂਰ ਬਰਫੀ ਹੈ, ਮੈਂ ਖਾਧੀ ਸੀ ਪਰਸੋਂ, ਦੋਸਤ ਲਿਆਇਆ ਸੀ। ਤੇ ਕੀ ਨਾਮ ਹੈ ਭਾ? ਅਸ਼ਰਫ ਨੂਨਾਰੀ। ਅਸ਼ਰਫ ਨੂਨਾਰੀ ਦੀ ਬਰਫੀ ਹੈ ਮਕਲੋੜਗੰਜ। ਜਾਂਦੇ ਜਾਂਦਾ ਮੈਂ ਕਿਹਾ ਜ਼ਰਾ ਮਿੱਠਾ ਲੈ ਕੇ ਜਾਈਏ ਅੰਮੀ ਵਾਸਤੇ। ਲਿਆਓ ਜੀ। ਕੁੱਲ ਮਿਲਾ ਕੇ ਸਾਰੇ ਕੰਮ ਨਿਬੜ ਗਏ ਆ, ਨਾਸ਼ਤਾ ਵੀ ਕਰ ਲਿਆ, ਜਿਹੜੀ ਮਸ਼ਹੂਰ ਬਰਫੀ ਦੀ ਇੱਥੋਂ ਦੀ ਉਹ ਵੀ ਲੈ ਲਈ ਆ। ਤੇ ਹੁਣ ਜਿਹੜਾ ਚੱਲੀਏ ਅੱਡੇ ਤੇ ਬਈਏ ਗੱਡੀ ਤੇ, ਆਇਓ। ਤੇ ਲਓ ਜੀ ਬੱਸ ਆਪਾਂ ਨੂੰ ਲੱਭ ਗਈ ਆ ਤਗੜੀ, ਵੱਡੀ ਬੱਸ ਲੱਭ ਗਈ ਆ, ਖੁੱਲੇ ਸ਼ੀਸ਼ਿਆਂ ਵਾਲੀ ਲੋਕਲ। ਤੇ ਇਹ ਜਿਹੜਾ ਜਾਊਗੀ ਹਵੇਲੀ ਲੱਖੇ ਤੱਕ। ਸੋ ਰਾਸਤੇ ਜਾਂਦੇ ਆਪਾਂ ਹਵੇਲੀ ਲੱਖੇ ਪਹੁੰਚੇ ਸੀ ਤੇ ਫਿਰ ਅੱਗੇ ਆਏ ਸੀ, ਹਵੇਲੀ ਲੱਖੇ ਤੱਕ ਜਾਊਗੀ। ਉਸ ਤੋਂ ਅੱਗੇ ਫਿਰ ਆਪਾਂ ਅਗਲੀ ਜਿਹੜਾ ਬੱਸ ਜਾਂ ਵੈਗਨ ਜੋ ਵੀ ਆਪਾਂ ਨੂੰ ਲੋਕਲ ਟਰੈਵਲ ਕਰਨਾ, ਜੋ ਵੀ ਆਪਾਂ ਨੂੰ ਲੱਭਿਆ ਫਿਰ ਉਸ ਤੋਂ ਅੱਗੇ ਦੇਖਾਂਗੇ। ਤੇ ਰਜ਼ਾ ਤੇਰਾ ਬਹੁਤ ਸ਼ੁਕਰੀਆ। ਤੇ ਰਜ਼ਾ ਨਾਲ ਆਪਾਂ ਵਾਅਦਾ ਕਰ ਚੱਲੇ ਵੀ ਕੋਈ 2-4 ਦਿਨਾਂ ਨੂੰ, ਕੋਈ 10 ਦਿਨਾਂ ਨੂੰ
ਵਾਪਸ ਆਵਾਂਗੇ ਤੇ ਇੱਥੇ ਲਾਗੇ ਲਾਗੇ ਜਿਹੜੇ ਪਿੰਡ ਆ ਇੱਕ ਇੱਕ ਦਿਨ ਕਰਕੇ ਸਾਰਿਆਂ ਪਿੰਡਾਂ ਦੇ ਨਾਲ ਜਿਹੜਾ ਵਿਜ਼ਿਟ ਕਰਾਂਗੇ। ਤੇ ਜੇ ਇੱਧਰ ਦੇ ਏਰੀਏ 'ਚ ਤੁਹਾਡਾ ਕੋਈ ਪਿੰਡ ਹੈਗਾ ਵਾ ਗੰਗਾ ਨਗਰ ਦੇ ਨਾਲ ਉਰਲੀ ਸਾਈਡ ਤੇ ਬਾਰਡਰ ਤੇ ਤੁਸੀਂ ਕਮੈਂਟ ਵਿੱਚ ਦੱਸ ਸਕਦੇ, ਆਪਾਂ ਫਿਰ ਤੁਹਾਡੇ ਪਿੰਡ ਵੀ ਲਾਜ਼ਮੀ ਜਾਵਾਂਗੇ। ਤੇ ਹੁਣ ਜਿਹੜਾ ਗੱਡੀ ਆਪਣੀ ਰੈਡੀ ਆ, 20 ਮਿੰਟਾਂ ਤੇ ਨਿਕਲਣੀ ਆ, 4 ਮਿੰਟ ਰਹਿ ਗਏ ਨੇ। ਤੇ ਭਾ ਵੇਖਣ ਡਿਆ ਵੀ ਹੁੰਦਾ ਕੀ ਆ ਹੈ। ਇਹ ਵਲੌਗ ਬਣਨ ਡਿਆ ਭਾਜੀ। ਹਾਂ ਤੇ ਭਾ ਨੇ ਕਿਹਾ ਵੀ 5 ਮਿੰਟਾਂ ਨਿਕਲ ਪੈਣੀ ਹੈ ਗੱਡੀ, ਤੇ ਗੱਡੀ ਨਾ ਜਿਹੜਾ ਵਿਹਲੀ ਆ, ਸਕੂਨ ਨਾਲ ਹਵਾਵਾਂ ਲੈਂਦੇ ਜਾਣਾ ਆਪਾਂ। ਤੇ ਆਇਓ ਫਿਰ ਨਿਕਲੀਏ ਹਵੇਲੀ ਲੱਖੇ ਵੱਲ। ਤੇ ਲਓ ਜੀ ਤੁਰ ਪਈ ਆ ਬਸ। ਸ਼ੁਰੂਆਤ ਚੰਗੀ ਹੋ ਗਈ ਆ ਸਫ਼ਰ ਦੀ, ਹਵਾ ਵੀ ਚੱਲ ਰਹੀ ਆ। ਹੁਣ ਅੱਗੇ ਵੇਖੋ ਕੀ ਬਣਦਾ ਜੀ, ਰੱਬ ਖੈਰ ਕਰੇ। ਗੱਡੀ ਆਪਣੀ ਪਈ ਆ ਤੁਰ। ਇੱਧਰ ਮੇਰੇ ਵੀਡੀਓ ਨਾਲ ਹੈਗੀ ਆ ਨਹਿਰ। ਨਹਿਰ ਹਵਾ ਚੱਲ ਰਹੀ ਬੜੀ ਸੋਹਣੀ। ਨਾਸ਼ਤਾ ਆਪਾਂ ਕੀਤਾ ਵਾ ਫੁੱਲ ਬਟਾ ਫੁੱਲ। ਤੇ ਕਹਿੰਦੇ ਆ ਵੀ ਲੋਕਲ ਬੱਸ 'ਚ ਡੱਜ ਕੇ ਕਰਕੇ ਨਹੀਂ ਬਹਿਣਾ ਚਾਹੀਦਾ, ਉਲਝਣ ਜੀ ਹੁੰਦੀ ਆ। ਪਰ ਆਪਾਂ ਨੂੰ ਜਿਹੜਾ ਸੱਤੇ ਹੀ ਖੈਰਾਂ ਨੇ। ਤੇ ਗੱਡੀ ਜਿਹੜੀ ਤੁਰ ਤੇ ਪਈ ਆ, ਪਰ ਇੰਨੀ ਥਾਂ ਥਾਂ ਤੋਂ ਚੱਕਣੀਆਂ ਸਵਾਰੀਆਂ। ਲੋਕਲ ਜਿਹੜੇ ਸਟਾਫ ਨੇ ਮੱਠੀ ਮੱਠੀਆਂ ਸਵਾਰੀਆਂ ਚੱਕਦੇ ਜਾਣਾ ਵਾ ਤੇ ਤੁਰੇ ਜਾਣਾ। ਵੇਖੋ ਹੁਣ ਬ੍ਰੇਕ ਲੱਗੇਗੀ, ਕਦੀ ਕਦੀ ਤੁਰੇਗੀ, ਕਦੀ ਬ੍ਰੇਕ ਲੱਗੇਗੀ। ਫਿਰ ਜਦੋਂ ਖੁੱਲਾ ਜਿਹਾ ਏਰੀਆ ਆ ਗਿਆ ਫਿਰ ਇਹਨੇ ਤੋਰ ਛੱਡਣੀ ਆ। ਤੇ ਫਿਰ ਘੱਟਾ ਘੁੱਟਾ ਕੁਛ ਨਹੀਂ ਵੇਖਣਾ ਕੀ ਆਉਂਦਾ ਕੀ ਜਾਂਦਾ। ਲਓ ਜੀ ਤੁਹਾਨੂੰ ਕਿਹਾ ਸੀ ਨਾ ਸ਼ਹਿਰੋਂ ਨਿਕਲਦੇ ਨਾਲ ਧੂੜ ਪੱਟਦੇ ਨਹੀਂ ਆ। ਤੇ ਨਿਕਲਦੇ ਨਾਲ ਹੀ ਦੇਖੋ ਗੱਡੀ ਪੰਪ ਦਿੱਤੀ ਪੂਰੀ। ਚੀਜ਼ੇ ਖੁੱਲੇ ਬਾਹਾਂ ਲੱਗਦੀਆਂ ਪੂਰੀਆਂ। ਘੱਟਾ ਵੀ ਪੈਂਦਾ ਵੈਸੇ ਤਾਂ, ਇਹਨਾਂ ਹਵਾ ਖੁੱਲੀ ਲੱਗਦੀ ਹੈ। ਇਹ ਦੇਖੋ ਜੀ ਬੱਸ ਰੁਕੀ ਹੈ ਇੱਕ ਜਗ੍ਹਾ ਤੇ ਮਾਂ ਜੀ ਹੁਣੇ ਬਲਬ ਜੋੜ ਕੇ ਤੇ ਲੈ ਕੇ ਜਾ ਰਹੇ ਨੇ ਰੇੜੀ। ਵਾਹ ਲਓ ਜੀ ਪਹੁੰਚਣ ਲੱਗੇ ਆ ਹਵੇਲੀ ਲੱਖਾ। ਤੇ ਜਲੰਧਰ ਮਾਲ ਲਿਖਦਾ, ਜਲੰਧਰ ਮਾਲ ਲਿਖਦਾ, ਜਲੰਧਰ ਮਾਲ। ਹਵੇਲੀ ਲੱਖਾ ਪਹੁੰਚਣ ਲੱਗੇ ਆ। ਅੱਲਾ ਖੈਰ ਕਰੇ। ਰੁਕਣ ਲੱਗੀ ਹੈ ਬਸ। ਲਓ ਜੀ ਪਹੁੰਚ ਗਏ ਹਵੇਲੀ ਲੱਖਾ। ਤੇ ਹੁਣ ਅਗਲੀ ਗੱਡੀ ਜਿਹੜਾ ਨਾ ਵੇਖਦੇ ਆ ਉਹ ਕਾੜੇ ਦੀ। ਲਓ ਜੀ ਲੱਭ ਗਈ ਆਪਾਂ ਨੂੰ ਵੈਗਨ। ਸਵਾਰੀਆਂ ਫੁੱਲ ਹੀ ਸੀ ਤੇ ਬਸ ਤੁਰਨ ਲੱਗੀ ਆ ਥੋੜੀ ਦੇਰ ਤੱਕ। ਤੇ ਲਓ ਜੀ ਤੁਰ ਪਈ ਆ ਗੱਡੀ। ਤੁਰ ਪਈ ਹਵੇਲੀ ਲੱਖੇ ਤੋਂ ਸਿੱਧੀ ਕਾੜੇ ਵਾਲੀ ਗੱਡੀ ਲੱਭ ਗਈ ਆਪਾਂ ਨੂੰ। ਕਾੜੇ 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 ਆਵਾਜ਼ਾਂ ਲਾਉਂਦੇ ਆ। ਇਹ ਆਪਾਂ ਨੂੰ ਗੱਡੀ ਮਿਲ ਗਈ ਆ, ਸਿੱਧੀ ਕਾੜੇ ਹੀ ਲੈ ਕੇ ਜਾਊਗੀ। ਪੱਖਾ ਪੁੱਖਾ ਲੱਗਾ ਵਾ, ਉਤੋਂ ਬਾਰੀ ਵਾਲੀ ਸਾਈਡ ਤੇ ਬਹਿ ਗਏ ਆਪਾਂ। ਅੱਲਾ ਖੈਰ ਕਰੇ, ਸਫ਼ਰ ਵਧੀਆ ਵਧੀਆ ਲੰਘ ਜਾਵੇ। ਕੋਈ ਘੰਟਾ ਡੇਢ ਦਾ ਸਫ਼ਰ ਆ, ਜ਼ਿਆਦਾ ਹੀ ਆ ਬਈ। ਲਓ ਜੀ ਜਿਹੜੀ ਗੱਡੀ 'ਚ ਬੈਠੇ ਆ, ਆਹ ਵੇਖੋ ਹਰ ਸਾਈਡ ਤੋਂ ਨਾ ਗੱਡੀ ਏਦਾਂ ਹੀ ਹੈ ਜਿਵੇਂ ਖੁੱਲੂ ਹੈ, ਜਿਵੇਂ ਸੀਟ ਵੱਖਰੀ ਹੋਊਗੀ। ਕਦੀ ਕਿੱਧਰੋਂ ਖੜਕਦੀ ਹੈ, ਕਦੀ ਕਿੱਧਰੋਂ ਖੁੱਲਦੀ। ਅੱਗੇ ਆ ਬੂਹਾ ਚੱਲਾ ਸੀ ਪਰਾਂ ਨੂੰ, ਮਾੜਾ ਜਿਹਾ ਅੜਿਆ ਹੀ ਹੋਇਆ। ਐਡਵੈਂਚਰ ਹੀ ਕਰ ਰਹੇ ਹਾਂ ਅਸੀਂ, ਅੱਲਾ ਖੈਰ ਕਰੇ। ਉਹਨਾਂ ਜਿਹੜਾ ਡਰਾਈਵਰ ਵੀ ਦਿਖਾਵਾਂਗੇ, ਕਿਤੇ ਰੁਕਦੀ ਹੈ ਨਾ ਗੱਡੀ ਤੇ ਤੁਹਾਡੀ ਰੂਹ ਜਿਹੜੀ ਉਹ ਖਾਮੋਸ਼ ਹੋ ਜਾਏਗੀ। ਬਿਲਕੁਲ ਜਿਹੜਾ ਨਾ ਲੋਕਲ ਟਰੈਵਲ ਕਰ ਰਹੇ ਹਾਂ ਅਸੀਂ। ਬਹੁਤ ਵਿਚਾਰੀ ਗੱਡੀ ਦਾ ਬੁਰਾ ਹਾਲ ਆ। ਡਰਾਈਵਰ ਪਾਨ ਰੱਖ ਰਿਹਾ, ਪਾਨ ਮੂੰਹ 'ਚ ਰੱਖ ਕੇ ਗੱਡੀ ਚਲਾਉਂਦਾ ਤੇ ਏਦਾਂ ਮੱਤ ਵੱਜੀ ਵਿਚਾਰੇ ਦੀ। ਹਾਂ ਹਾਂ ਲਓ ਜੀ ਦਪਾਲਪੁਰ ਆ ਗਏ ਆ। ਤੇ ਹੁਣ ਜਿਹੜਾ ਇੱਥੋਂ ਕਾੜੇ ਨੂੰ ਗੱਡੀ ਪਾ ਦਿੱਤੀ ਆ ਤੇ ਇੱਥੋਂ ਕਾੜਾ ਹੈਗਾ ਕੋਈ 25 ਤੋਂ 27 ਕਿਲੋਮੀਟਰ ਦੂਰ। ਇਨਸ਼ਾਅੱਲਾ ਜਲਦੀ ਪਹੁੰਚਦੇ ਆ ਕਾੜੇ, ਅੱਧੇ ਘੰਟੇ ਦੇ ਵਿੱਚ ਵਿੱਚ। ਵਾਹ ਯਾਰ ਗੱਡੀ ਤਾਂ ਬੜੀ ਵਧੀਆ ਯਾਰ। ਬਸ ਸੀਟਾਂ ਬਾਡੀ ਇਹ ਹਰ ਪਵਾ ਲਵੇ ਨਾ। ਲਓ ਜੀ ਪਹੁੰਚ ਗਏ ਆ ਫਾਈਨਲੀ ਕਾੜਾ। ਤੇ ਆ ਆਪਣੀ ਗੱਡੀ ਜਾ ਰਹੀ ਆਪਾਂ ਨੂੰ ਲਾ ਕੇ। ਤੇ ਗਰਮੀ
ਅੰਤਾਂ ਦੀ ਗਰਮੀ ਆ ਤੇ ਗੱਡੀ ਮੇਰੀ ਏਦਾਂ ਸੀ ਓਹੋ ਛਕੜਾ ਜਿਵੇਂ ਹੁਣ ਖੁੱਲਣ ਲੱਗੀ ਕੋਈ ਸ਼ੈ ਕੜਕਦੀ ਆਈ ਸਾਰੇ ਰਾਹ ਤੇ ਪਹੁੰਚ ਗਏ ਆ ਅੱਲਾ ਖੈਰ ਕਰੇ ਤੇ ਹੁਣ ਚੱਲਦੇ ਆ ਗਰਮੀ ਤੋਂ ਜਾ ਕੇ ਨਾ ਜਿਹੜਾ ਹੁਣ ਲੁੱਕ ਜਾਂਦੇ ਬੜੀ ਗਰਮੀ ਪੈਣ ਦੀ ਸੂਰਜ ਤਾਂ ਆਉਂਦਾ ਵਾ ਸੂਰਜ ਸਵਾ ਨੇੜੇ ਤੇ ਆਇਆ ਪਿਆ ਮਤਲਬ ਸਿਰ ਤੇ ਪੂਰਾ ਸਿਰ ਤੇ ਆਇਆ ਅੰਤਾਂ ਦੀ ਗਰਮੀ ਪੈ ਰਹੀ ਹੋ ਪਿੰਡ ਦੇ ਸਟਾਪ ਤੋਂ ਤੁਰ ਕੇ ਹੁਣ ਪਿੰਡ 'ਚ ਮੈਂ ਐਂਟਰ ਹੋ ਗਿਆ ਇੰਨੀ ਗਰਮੀ ਆ ਪਸੀਨੇ ਦੇਖੋ ਆ ਰਹੇ ਚੱਲਦੇ ਆ ਅੰਮੀ ਨੂੰ ਜਿਹੜਾ ਬਰਫੀ ਲੈ ਕੇ ਅੰਮੀ ਨੂੰ ਬਰਫੀ ਦਿੰਦੇ ਆ ਤੇ ਕਿਤੇ ਨਾ ਲੁਕਦੇ ਆ ਲਓ ਜੀ ਵੜ ਗਏ ਆਪਣੇ ਪਿੰਡ ਤੇ ਪਿੰਡ ਦਾ ਚੌਂਕ ਉਹ ਨਾਸ਼ਤੇ ਵਾਲਾ ਤੇ ਉਧਰ ਆਪਣਾ ਘਰ ਆ ਤੇ ਗਰਮੀ ਮੈਂ ਚੈੱਕ ਕੀਤੀ ਇਸ ਟਾਈਮ 38 39 ਪੈ ਰਹੀ ਗਰਮੀ ਫੁੱਲ ਆਇਓ ਫਿਰ ਹੁਣ ਚੱਲੀਏ ਘਰ ਤੇ ਲਓ ਜੀ ਆ ਗਏ ਆ ਘਰ ਅੰਮੀ ਨੂੰ ਲਿਆ ਕੇ ਖਵਾਤੀ ਬਰਫੀ ਤੇ ਗਰਮੀ ਇੰਨੀ ਸੀ ਕਿ ਓ ਹੋ ਤੇ ਰਾਤੀ ਸੁੱਤੇ ਵੀ ਨਹੀਂ ਸੀ ਸਹੀ ਤਰ੍ਹਾਂ ਦੇ ਫੋਟੋ ਜਿਹੜਾ ਅੱਜ ਦੇ ਵਲੌਗ 'ਚ ਆਪਣੇ ਸਮੀ ਜੱਟ ਨੂੰ ਦਿਓ ਇਜਾਜ਼ਤ ਤਾਂ ਕਿ ਹੁਣ ਮੈਂ ਅੰਦਰ ਵੜ ਕੇ ਪੱਖਾ ਚਲਾ ਕੇ ਠੰਡਾ ਹੋ ਕੇ ਨਾ ਸੌਂ ਜਾਵਾਂ ਤੇ ਅੱਜ ਦੇ ਵਲੌਗ 'ਚ ਆਪਣੇ ਸਮੀ ਜੱਟ ਨੂੰ ਦਿਓ ਇਜਾਜ਼ਤ ਮਿਲਦੇ ਆ ਨਵੇਂ ਵਲੌਗ 'ਚ ਤੇ ਚੈਨਲ ਮੇਰਾ ਲਾਜ਼ਮੀ ਸਬਸਕ੍ਰਾਈਬ ਕਰ ਲਿਓ ਗਾਂ ਬਹੁਤ ਬਹੁਤ ਸੋਹਣੇ ਵਲੌਗ ਆਉਣ ਵਾਲੇ ਆ ਗਾਂ ਮੈਂ ਬੜੇ ਪਲਾਨ ਕੀਤੇ ਪਿੰਡਾਂ ਦੇ ਤੇ ਇਨਸ਼ਾਅੱਲਾ ਗਾਂ ਹੋਰ ਵਧੀਆ ਵਲੌਗ ਤੇ ਨਵੇਂ ਪਿੰਡਾਂ 'ਚ ਜਾਵਾਂਗੇ ਤੇ ਆਪਣੇ ਸਮੀ ਜੱਟ ਨੂੰ ਸਬਸਕ੍ਰਾਈਬ ਵੀ ਕਰ ਲਓ ਤੇ ਮਿਲਦੇ ਆ ਅਗਲੇ ਵਲੌਗ ਰੱਬ ਰੱਖ